ਨਮਸਤੇ। ਤੁਸੀਂ ਦਿਖਾ ਦਿਓ ਤਾਂ ਨਿਊਜ਼ ਰੂਮ 24 ਆਵਾਜ਼ ਤੇ ਆਉਂਗਾ ਪਵਨ ਸ਼ਰਮਾ ਤੇ ਤੁਹਾਡਾ ਆਪਣਾ ਪ੍ਰੋਗਰਾਮ ਨਵੀਂ ਸਰਕਾਰ ਤੇ ਲੋਕਾਂ ਦੇ ਮੁੱਦੇ। ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਡੀਡੀਸੀ ਜਿਹੜੇ ਨੇ ਸੁਚੇਤਗੜ੍ਹ ਦੇ ਤਰਨਜੀਤ ਸਿੰਘ ਟੋਨੀ ਉਹਨੇ ਸੱਦੇ ਦਾ ਉਹਦੇ ਨਾਲ ਗੱਲ ਕਰਨੀ ਹੈ। ਸੁਚੇਤਗੜ੍ਹ ਦੇ ਬੜੇ ਜ਼ਿਆਦਾ ਮੁੱਦੇ ਸਾਡੇ ਕੋਲ ਆਏ ਦਿਨ ਤੇ ਡੀਡੀਸੀ ਇਸ ਲਈ ਲਗਾਤਾਰ ਕੰਮ ਕਰ ਰਹੇ ਰੋੜੇ ਦਾ ਕੰਮ ਸ਼ਾਮ ਕਰਾ ਦੇਣ ਫੰਡਸ ਉਹਦੇ ਕੋਲ ਆਏ ਦਿਨ ਤੇ ਚਾਹੁੰਦੇ ਕਿ ਟੋਨੀ ਉਹਦੇ ਕਨੇ ਇਸ ਪੂਰੇ ਮੁੱਦੇ ਪਰ ਗੱਲ ਕਰਚੇ। ਅੱਜ ਅਸੀਂ ਉਹਨੇ ਆਪਣੇ ਸਟੂਡੀਓ ਸਾਦਾ ਦਿੱਤੇ ਦਾ ਉਹਦੇ ਕਨੇ तमाम ਸੁਚੇਤਗੜ੍ਹ ਦੇ ਜਿਹੜੇ ਮੁੱਦੇ ਨੇ ਉਹ ਅੱਜ ਡਿਸਕਸ ਕਰ ਗਏ। ਸੁਚੇਤਗੜ੍ਹ ਦੇ ਡੀਡੀਸੀ ਕਾਂਗਰਸ ਦੇ ਵਰਿष्ठ ਨੇਤਾ ਤਰਨਜੀਤ ਸਿੰਘ ਟੋਨੀ ਅੱਜ ਸਾਡੇ ਸਟੂਡੀਓ 'ਚ ਨੇ। ਇਹਦੇ ਨਾਲ ਗੱਲ ਕਰ ਗਿਆ ਇਹਦੇ ਇਲਾਕੇ ਦੇ ਜਿਹੜੇ ਮੁੱਦੇ ਸਾਡੇ ਕੋਲ ਆਏ ਦਿਨ ਉਹਦੇ ਬਾਰੇ ਚ ਇਹਦਾ ਕੀ ਆਖਣਾ। ਟੋਨੀ ਜੀ ਤੁਹਾਡਾ ਨਵੀਂ ਸਰਕਾਰ ਤੇ ਲੋਕਾਂ ਦੇ ਮੁੱਦੇ ਪ੍ਰੋਗਰਾਮ 'ਚ ਮਤਾ ਸਵਾਗਤ। ਸ਼ੁਕਰੀਆ। ਸਾਡੇ ਕੋਲ ਨਾ ਇਸ ਪ੍ਰੋਗਰਾਮ ਵਿੱਚ तमाम ਜਿਹੜਾ ਵੀ ਲੋਕ ਹਨ ਜਿਹੜੇ ਇਸ ਪ੍ਰੋਗਰਾਮ ਚਲਾਉਂਦੇ ਆ ਤੇ ਲੋਕ ਆਪਣੇ ਫੋਟੋ ਵੀਡੀਓ ਜਾਂ ਆਪਣੇ ਮੁੱਦੇ ਜਿਹੜੇ ਲਿਖੀਏ ਭੇਜ ਦੇਣ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਉੱਥੋਂ ਦੇ ਐਮਐਲਏ ਕਨੇ ਡੀਡੀਸੀ ਜਿਹੜੇ ਜਿੱਤੇ ਦਿਨ ਉਹਦੇ ਨਾਲ ਗੱਲਬਾਤ ਕਰੀਏ ਕੋਈ ਮੁੱਦੇ ਆ ਜਿਹੜੇ ਉਹਦਾ ਮਸਲਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨੇ ਆ ਤੇ ਸੁਚੇਤਗੜ੍ਹ ਦੇ ਸਭ ਕੋਲ ਮੁੱਦੇ ਆਏ ਤਾਂ ਸੋਚਿਆ ਕਿ ਤੁੰਦੇ ਨਾਲ ਗੱਲ ਕੀਤੀ ਜਾ। ਇੱਕ ਸਰੇ ਸੁਚੇਤਗੜ੍ਹ ਦਾ ਜਿਹੜਾ ਕੋਰੀਡੋਰ ਬਣਨਾ ਸਿਆਲਕੋਟ ਵਾਲਾ ਉਹਦੇ ਵਾਸਤੇ ਬੜੇ ਲੋਕ ਮੈਸੇਜ ਕਰਦੇ ਨੇ ਕਿ ਇਹ ਕਦੋਂ ਸ਼ੁਰੂ ਹੋਣਾ ਕੀ ਕਰਨਾ ਕਿਉਂਕਿ ਜ਼ਿਲ੍ਹਾ ਮੈਨੂੰ ਲੱਗਦਾ ਕਿ ਮੈਨੂੰ ਵੀ ਪਤਾ ਹੈ ਤੁਹਾਡੀ ਉਦੋਂ ਚੈਂਬਰ ਆਫ ਕਮਰਸ ਦੀ ਟੀਮ ਵੀ ਗਈ ਸੀ ਉੱਥੇ ਤੇ ਤੁਸੀਂ ਉਦੋਂ ਉੱਥੇ ਰਹੇ ਤੇ ਇਹ ਸ਼ੁਰੂਆਤ ਤੁੰਦੇ ਟਾਈਮ ਪਰ ਹੋਈ ਸੀ ਜ਼ਿਆਦਾ ਪ੍ਰੈਸ਼ਰ ਜਿਹੜਾ ਬਿਲਡ ਅਪ ਕੀਤਾ ਗਿਆ ਐਲਜੀ ਨਾਲ ਮੁਲਾਕਾਤ ਵੀ ਹੋਈ ਉਹਦੇ ਬਾਰੇ ਚ ਦੱਸੋ ਤੇ ਲੋਕਾਂ ਦੀ ਕਦੋਂ ਤੁਹਾਡੀ ਇਹ ਜਿਹੜੀ ਪੂਰਾ ਹਿੱਸਾ। ਦੇਖੋ ਇੱਕ ਪਵਨ ਜੀ ਤੁਹਾਨੂੰ ਮੈਂ ਦੱਸਾਂ ਇੱਕ ਵਾਰ ਨਾ ਅਟਲ ਬਿਹਾਰੀ ਵਾਜਪੇਈ ਸਾਹਿਬ ਦੀ ਜਦੋਂ ਸਰਕਾਰ ਸੀ ਉਸ ਵੇਲੇ ਇੱਕ ਡੈਲੀਗੇਸ਼ਨ ਆਇਆ ਹਾਂ ਪਾਰ ਤੋਂ ਜਿਹੜਾ ਉਹਨਾਂ ਦਾ ਪਾਕਿਸਤਾਨ ਦਾ ਚੈਂਬਰ ਆਫ ਕਮਰਸ ਹੈ। ਅੱਛਾ। ਉਹ ਸਾਰੀ ਟੀਮ ਇੱਥੇ ਆਈ। ਅੱਛਾ ਠੀਕ ਹੈ ਜੀ। ਉਹ ਸਾਰੀ ਟੀਮ ਜਦੋਂ ਇੱਥੇ ਆਈ ਉਹ ਸਾਰੇ ਜਗ੍ਹਾ ਗਏ ਜੰਮੂ ਚ ਘੁੰਮੇ। ਇੰਡੀਆ ਦੀ ਪੂਰੀ ਕੋਸ਼ਿਸ਼ ਹੈ ਕਿ ਉਹ ਸਿਆਲਕੋਟ ਵਾਲਾ ਕੈਰੀਡੋਰ ਬਣ ਜਾਏ ਬਿਜ਼ਨਸ ਕਿਉਂਕਿ ਸੁਚੇਤਗੜ੍ਹ ਤੋਂ 11 ਕਿਲੋਮੀਟਰ ਸਿਆਲਕੋਟ ਹੈ ਔਰ ਸਿਆਲਕੋਟ ਏਸ਼ੀਆ ਦੀ ਇੱਕ ਲਾਰਜੈਸਟ ਮੰਡੀਆਂ ਦੇ ਵਿੱਚੋਂ ਇੱਕ ਮੰਡੀ ਹੈ। ਪਾਕਿਸਤਾਨ ਦਾ ਉਸ ਵਕਤ ਜਿਹੜੇ ਨਾਲ ਮੈਂਬਰ ਹੈ ਉਹਨਾਂ ਦਾ ਇਹ ਕਹਿਣਾ ਸੀ ਕਿ ਲਾਹੌਰ ਮੰਡੀ ਜਿਹੜੀ ਹੈ ਉਹ ਆਲਰੇਡੀ ਵਾਇਆ ਵਾਘਾ ਜਿਹੜਾ ਬਾਰਡਰ ਹੈ ਉਸ ਦੀ ਤਰਫੋਂ ਹਿੰਦੁਸਤਾਨ ਦੇ ਸਮਾਨ ਨਾਲ ਭਰੀ ਪਈ ਹੈ। ਠੀਕ ਹੈ। ਇਹ ਵੀ ਖੋਲ ਦਈਏ ਤੇ ਇਸੇ ਜਗ੍ਹਾ ਤੇ ਅਸੀਂ ਆਪਣਾ ਸਮਾਨ ਵੇਚਨੇ ਆ ਤੇ ਜੇ ਉਹ ਵੀ ਬੰਦ ਹੋ ਜਾਏਗੀ ਇਹ ਹੁਣ ਹਿੰਦੁਸਤਾਨ ਦੀ ਤਰਫੋਂ ਨਹੀਂ ਹੈ ਬੰਦ ਇਹ ਉਹਨਾਂ ਦੀ ਤਰਫੋਂ ਉਹ ਨਹੀਂ ਖੋਲਦੇ ਤਾਂ ਕਿ ਉਹਨਾਂ ਦਾ ਜਿਹੜਾ ਲੋਕਲ ਟ੍ਰੈਡੀਸ਼ਨਲੀ ਮਾਲ ਜਿਹੜਾ ਉਹ ਬਣਾਉਂਦੇ ਨਾ ਉਹ ਉੱਥੇ ਵਿਕਦਾ। ਇਹ ਜਿਹੜਾ ਹੈ ਉਹਨਾਂ ਦੇ ਮੁਲਕ ਦੀ ਗੱਲ ਹੈ। ਇੱਧਰ ਦੇ ਮੁਲਕ ਦੀ ਤਰਫੋਂ ਇਹਨਾਂ ਦੀਆਂ ਭਰਪੂਰ ਕੋਸ਼ਿਸ਼ਾਂ ਰਹੀਆਂ ਤਾਂ ਤੋਂ ਲੈ ਕੇ ਅੱਗੇ ਮਨਮੋਹਨ ਸਿੰਘ ਦੀ ਸਰਕਾਰ ਵੀ ਬਾਕੀ ਹੁਣ ਸਰਕਾਰਾਂ ਵੀ ਕਿ ਉਹ ਹੋਏ ਲੇਕਿਨ ਉਹ ਟ੍ਰੇਡ ਜਿਹੜਾ ਹੈ ਉਹ ਟ੍ਰੇਡ ਰੂਟ ਜਿਹੜਾ ਤੁਸੀਂ ਖੋਲਣ ਦੀ ਕਹਿ ਰਹੇ ਹੋ ਕੋਰੀਡੋਰ ਉਹ ਜਿਹੜਾ ਹੈ ਉਸ ਤਰਫੋਂ ਜਿਹੜਾ ਹੈ ਰੁਕਾਵਟ ਹੈ। ਤੇ ਟੂਰਿਜ਼ਮ ਦੀ ਡਿਵੈਲਪ ਕਰਨੇ ਵਾਸਤੇ ਸੁਚੇਤਗੜ੍ਹ ਇੱਕ ਬੜਾ ਵੱਡਾ ਪੋਟੈਂਸ਼ੀਅਲ ਹੈ। ਮੈਂ ਜਦੋਂ ਡੀਡੀਸੀ ਬਣਿਆ ਉਸ ਦੇ ਬਾਅਦ ਮੈਂ ਪੂਰਾ 5-7 ਫਾਈਲਾਂ ਹਰ ਮਹਿਕਮੇ ਦੀਆਂ ਤਿਆਰ ਕਰਕੇ ਲੈ ਕੇ ਗਿਆ ਸੀ ਜਿਸ ਦੇ ਵਿੱਚ ਜਿਹੜੀ ਇਹ ਅੱਜ ਪਰੇਡ ਹੋ ਰਹੀ ਹੈ ਇਹ ਐਲਜੀ ਜਿਹੜੇ ਮਾਨਨੀय ਐਲਜੀ ਨੇ ਇਸ ਲਈ ਮਨੋਜ ਸਿਨਹਾ ਸਾਹਿਬ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗਾ ਕਿ ਉਹਨਾਂ ਨੂੰ ਜਿਸ ਲਈ ਮੈਂ ਦੱਸਿਆ ਤਾਂ ਉਹਨਾਂ ਨੂੰ ਮੈਨੂੰ ਪਹਿਲਾ ਸਵਾਲ ਕੀਤਾ ਕਿ ਪਾਕਿਸਤਾਨ ਦੀ ਤਰਫੋਂ ਤੇ ਪਰੇਡ ਹੋਣੀ ਨਹੀਂ। ਮੈਂ ਜਨਾਬ ਅਸੀਂ ਪਾਕਿਸਤਾਨ ਨੂੰ ਕਰਨਾ ਕੀ ਹੈ ਅਸੀਂ ਆਪਣਾ ਬਾਰਡਰ ਟੂਰਿਜ਼ਮ ਪ੍ਰਮੋਟ ਕਰਨਾ ਹੈ ਔਰ ਉਹਦੇ ਤਹਿਤ ਇਹ ਕਰਨੇ ਆ ਤੇ ਉਹ ਮੰਨ ਗਏ। ਤੇ ਮੇਰੇ ਜਿਹੜੇ ਸਗੇ ਮੌਸਾ ਜੀ ਸੀ ਮਿਸਟਰ ਸ਼ੇਖੋਂ ਉਹ ਉਸ ਲਈ ਡੀਆਈਜੀ ਸੀ ਉਸ ਰੇਂਜ ਤੇ। ਅੱਛਾ। ਔਰ ਮੇਰੇ ਨਾਲ ਮੇਰੇ ਸੀਨੀਅਰ ਹੁੰਦੇ ਹੈ ਜੰਬਾਲ ਸਾਹਿਬ ਨਾਲ ਹੀ ਪੜੇ ਸੀ ਸਾਡੇ ਐਨਐਸ ਜੰਬਾਲ ਸਾਹਿਬ ਉਹ ਇਸ ਲਈ ਆਈਜੀ ਸੀ। ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਜਲਦੀ ਇਧਰੋਂ ਐਲਜੀ ਸਾਹਿਬ ਕੋਲੋਂ ਵੀ ਇੱਕ ਸੰਦੇਸ਼ ਚਲਾ ਗਿਆ ਉਹਨਾਂ ਨੇ ਵੀ ਅੱਗੇ ਮੈਂ ਗੱਲਬਾਤ ਕੀਤੀ ਸੀ ਤੇ ਦੇ ਵਰ ਆਲਰੇਡੀ ਵੇਟਿੰਗ ਕਿ ਵੀ ਇਧਰੋਂ ਸੰਦੇਸ਼ ਆਏ ਔਰ ਉਹਦੇ ਬਾਅਦ ਇੱਕ ਮਹੀਨੇ ਦੇ ਵਿੱਚ ਅਸੀਂ ਉਹ ਪਰੇਡ ਦੀ ਤਿਆਰੀ ਕਰਾ ਕੇ ਜਿਹੜੇ ਬੀਐਸਐਫ ਨੇ ਕਰਾਈ ਔਰ ਅਸੀਂ ਆਪਣੇ ਤਕਰੀਬਨ ਮੈਨੂੰ ਲੱਗਦਾ ਕਿ ਗਿਰੀਰਾਜ ਸਿੰਘ ਜਿਹੜੇ ਮੰਤਰੀ ਨੇ ਉਹ ਆਏ ਸੀ ਉਸ ਵੇਲੇ ਤੇ ਮਨੋਜ ਸਿਨਹਾ ਸਾਹਿਬ ਇਨੋਗ੍ਰੇਸ਼ਨ ਤੇ ਆਏ ਤੇ ਅਸੀਂ ਇੱਕ ਦਿਨ ਪਹਿਲਾਂ ਰਾਤ ਦੇ 12-1 ਵਜੇ ਤੱਕ ਖੜੇ ਸੀ। ਉਹ ਉੱਥੇ ਦੇ ਜਿਹੜੇ ਕਮਾਂਡੈਂਟ ਸੀ ਉਹ ਵੀ ਮੇਰੇ ਨਾਲ ਖੜੇ ਸੀ। ਮਿਸਟਰ ਅਜੇ ਸੀ ਸ਼ਾਇਦ ਉਹ ਵੀ ਮੇਰੇ ਨਾਲ ਅਜੇ ਸੂਰੇਵੰਸ਼ੀ ਉਹ ਵੀ ਉੱਥੇ ਸੀ ਔਰ ਮੈਂ ਵੀ ਉੱਥੇ ਹੀ ਸੀ ਤੇ ਕਾਫੀ ਦੇਰ ਤੱਕ ਅਸੀਂ ਉਹ ਬਲੈਕ ਟੌਪਿੰਗ ਕਰ ਰਹੇ ਸੀ ਰਾਤ ਨੂੰ ਤਾਂ ਕਿ ਸਵੇਰੇ ਆਉਣ ਲਈ। ਔਰ ਉਸ ਦੇ ਬਾਅਦ ਤੁਸੀਂ ਅੱਜ ਦੇਖੋਗੇ ਸੈਟਰਡੇ ਸੰਡੇ ਨੂੰ ਉੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ। ਇਤਨੇ ਸੈਲਾਨੀ ਜਾਂਦੇ ਨੇ ਬਾਹਰੋਂ ਲੋਕ ਆਉਂਦੇ ਨੇ ਬਾਰਡਰ ਨੂੰ ਨੇੜੇ ਜਾ ਕੇ ਦੇਖਦੇ ਨੇ ਔਰ ਮੈਂ ਸਮਝਦਾ ਕਿ ਇੱਕ ਐਜੂਕੇਸ਼ਨ ਹੈ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਜਾਓ। ਅੱਜ ਰੈਸਟੋਰੈਂਟਸ ਬਹੁਤ ਵਧੀਆ ਖੁੱਲ ਗਏ ਨੇ ਔਰ ਜੰਮੂ ਦੀ ਸਭ ਤੋਂ ਖੂਬਸੂਰਤ ਸੜਕ ਜਿਹੜੀ ਹੈ ਨਾ ਉਹ ਇਸ ਲਈ ਤੁਸੀਂ ਆਰਐਸਪੁਰਾ ਤੋਂ ਜਿਹੜੀ ਸੁਚੇਤਗੜ੍ਹ ਹੈ ਉਹ ਤੁਸੀਂ ਦੇਖੋਗੇ ਤੇ ਵਾਕਈ ਤੁਹਾਨੂੰ ਲੱਗੇਗਾ ਕਿ ਕੋਈ ਡੀਡੀਸੀ ਨੇ ਕੋਈ ਇੱਕ ਵਿਜ਼ਨ ਦੇ ਨਾਲ ਕੰਮ ਕੀਤਾ ਕਿਉਂਕਿ ਜਦੋਂ ਉਹ ਸੜਕ ਬਣਾਉਣ ਲੱਗੇ ਸੀ ਨਾ ਉਸ ਵਕਤ ਵੀ ਬੜੇ ਲੋਕਾਂ ਨੇ ਗੱਲ ਕੀਤੀ ਹੋਈ ਉਹਨੂੰ ਪੁੱਟ ਕੇ ਠੀਕ ਕਰਨਾ ਤੇ ਇਹ ਕਰ ਦਿਓ ਤੇ ਮੈਂ ਸ਼ੈਲੇਂਦਰ ਸਾਹਿਬ ਜਿਹੜੇ ਉਸ ਵੇਲੇ ਪੀਡਬਲਿਊਡੀ ਦੇ
ਕਮਿਸ਼ਨਰ ਸੈਕਟਰੀ ਹੈ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਾਂਗਾ ਕਿ ਉਹਨਾਂ ਨੇ ਉਹ ਵਿਜ਼ਨ ਨੂੰ ਸਮਝ ਕੇ ਕਿ ਵੀ ਆਹੋ ਜਿਹੜਾ ਇਹ ਰੋਡ ਜਿਹੜੀ ਹੈ ਉਹ ਵੱਡੀ ਕਰਨ ਲਈ, ਮੈਂ ਕਿਹਾ ਜੀ ਕੱਲ ਨੂੰ ਜੇ ਕੈਰੀਡੋਰ ਬਣਾਉਣਾ ਪਿਆ ਤੇ ਫਿਰ ਜੇ ਵੱਡੇ ਟਰਾਲੇ ਖੜੇ ਹੋ ਗਏ ਤੇ ਲੋਕ ਨਹੀਂ ਜਾ ਪਾਣਗੇ, ਫਿਰ ਉਹ ਵੀ ਬਣ ਗਿਆ ਹੁਣ। ਤੇ ਭੁਪਿੰਦਰ ਜੀ ਜਿਹੜੇ ਅੱਜ ਪੀਡਬਲਿਊਡੀ ਦੇ ਨੇ, ਇਹਨਾਂ ਦਾ ਸ਼ੁਕਰੀਆ ਅਦਾ ਕਰਾਂਗਾ ਕਿ ਜਿਹੜਾ ਰਹਿੰਦਾ ਕੰਮ ਹੈ ਇਹਨਾਂ ਨੇ ਐਕਸਪੀਡਾਈਟ ਕਰਾ ਕੇ ਤੇ ਕੰਪਲੀਟ ਕਰਾਤਾ। ਟੋਨੀ ਜੀ ਇੱਕ ਹੋਰ ਮੁੱਦਾ ਸਾਡੇ ਕੋਲ ਆਇਆ ਦਾ, ਅਜੇ ਸਿੰਘ ਹੋਰ ਨੇ, ਇਹਨੇ ਲਿਖਿਆ ਦਾ ਕਿ ਜੋੜਾ ਫਾਰਮ ਤੋਂ ਨਿੱਕੋ ਵਾਲੀ ਇੱਕ ਬ੍ਰਿਜ ਹੈ ਵਿੱਚ, ਉਹਦੀ ਥੋੜੀ ਪ੍ਰੋਬਲਮ ਆਉਂਦੀ ਹੈ, ਲੋਕਾਂ ਹੀ ਬੜੀ ਜ਼ਿਆਦਾ। ਇਸ ਤਰ੍ਹਾਂ ਹੈ ਕਿ ਕੁਝ ਬ੍ਰਿਜਿਸ ਦੇ ਉੱਪਰ ਨਾ ਥੋੜੀ ਜੀ ਟੈਕਨੀਕੈਲਿਟੀਜ਼ ਨੇ, ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਹੀ ਦਾ ਬ੍ਰਿਜ ਸੀ ਜਿਹੜਾ ਮੇਨ ਕਨੈਕਟੀਵਿਟੀ ਸੀ ਹਰੇ ਪੀਰ ਕੋਲ, ਮੈਂ ਡੀਡੀਸੀ ਬਣਿਆ, ਮੈਂ ਉਹ ਬਲੂਪ੍ਰਿੰਟ ਭੁਪਿੰਦਰ AWC ਉਸ ਵੇਲੇ ਦੇ ਐਕਸ਼ਨਸ ਵਗੈਰਾ ਸਾਰਿਆਂ ਨੂੰ ਨਾਲ ਲੈ ਕੇ ਮੌਕੇ ਤੇ ਗਿਆ ਔਰ ਇੱਕ ਬ੍ਰਿਜ ਉਹਦੇ ਨਾਲ ਕ੍ਰੀਏਟ ਕੀਤਾ, ਕਿਉਂਕਿ ਜਦੋਂ ਗੋਲਾਬਾਰੀ ਹੁੰਦੀ ਸੀ ਤਾਂ ਉੱਥੋਂ ਨੱਸ ਕੇ ਨਿਕਲਣਾ ਹੀ ਬੜੀ ਵੱਡੀ ਹੁੰਦੀ ਸੀ, ਕਿਉਂਕਿ ਸਿੰਗਲ ਬ੍ਰਿਜ ਸੀ, ਇੱਕ ਜੇ ਗੱਡੀ ਜਾਂਦੀ ਸੀ ਤੇ ਦੂਜੀ ਉਧਰ ਇੰਤਜ਼ਾਰ ਕਰਦੀ ਸੀ। ਹੁਣ ਇਹ ਡਬਲ ਲੇਨ ਦਾ ਬ੍ਰਿਜ ਕੰਪਲੀਟ ਹੋਇਆ, ਜੇ ਇਹਦਾ ਇਨੋਗ੍ਰੇਸ਼ਨ ਹੋਣਾ। ਫਿਰ ਇੱਕ ਬ੍ਰਿਜ ਬਣਿਆ ਸੀ, ਉਹਦੀਆਂ ਦੋਨੋਂ ਪਰਸੋਂ, ਜਿਸ ਤਰ੍ਹਾਂ ਤੁਸੀਂ ਉਹ ਪਿਛਲੇ ਦਿਨ ਇੱਕ ਵਾਇਰਲ ਵੀਡੀਓ ਦੇਖਦੇ ਹੋ ਨਾ ਬਿਹਾਰ ਦੀ, ਕਿ ਦੋਨੋਂ ਤਰਫ ਤੇ ਇਸ ਤਰ੍ਹਾਂ ਖੜਾ ਪੁਲ ਤੇ 40-40 ਫੁੱਟ ਉੱਪਰ ਹੈ ਤੇ ਨਾ ਇੱਧਰ ਸੜਕ ਹੈ ਨਾ ਇੱਧਰ ਸੜਕ। ਬਿਲਕੁਲ। ਫਿਰ ਤੁਸੀਂ ਕਵਰ ਕਰਨ ਗਏ ਹੋ ਜਦੋਂ ਗੋਲਾਬਾਰੀ ਹੋਈ ਸੀ ਪਿਛਲੀ ਵਾਰ ਪਾਕਿਸਤਾਨ ਦੀ, ਮਿਸਟਰ ਵਿਜੇ ਦੇ ਘਰ ਅਸੀਂ ਗਏ ਸੀ ਬੂਲੇ ਚੱਕ, ਤੇ ਉੱਥੋਂ ਫਿਰ ਉਹ ਜਿਹੜਾ ਹੈ ਡਿਵਕਾਮ ਰਮੇਸ਼ ਕੁਮਾਰ ਜੀ ਔਰ IG ਸਾਹਿਬ ਸਾਰੇ ਗਏ ਸੀ, ਜਾ ਕੇ ਫਿਰ ਅਸੀਂ ਜਾ ਕੇ ਮੌਕੇ ਤੇ ਫੈਸਲਾ ਕਰਵਾਇਆ ਜਨਾਬ ਕਿ ਇਹ ਦੋਨੋਂ ਪਾਸੇ ਸੜਕ ਦਿੱਤੀ ਜਾਏ ਤੇ 3.5 ਕਰੋੜ ਰੁਪਏ ਲੈ ਕੇ ਤੇ ਉਹ ਸੜਕਾਂ ਜਿਹੜੀਆਂ ਨੇ ਉਹ ਵੀ ਵਿਛਾ ਦਿੱਤੀਆਂ ਗਈਆਂ ਨੇ। ਤੇ ਇਸ ਕੜੇ ਪੁਲ ਦਾ ਵੀ, ਇਹ ਪੁਲ ਜਿਹੜਾ ਹੈ ਇਹ ਬੇਸਿਕਲੀ ਥੋੜਾ ਜਿਹਾ ਇਹਦੀ ਕਲੈਰਿਟੀ ਹੈ, ਜਿਸ ਤਰ੍ਹਾਂ ਹੁਣ ਮੈਂ ਵਿਧੀਪੁਰ ਜੱਟਾ ਉੱਥੇ ਵੀ ਮੈਂ ਪੁਲ ਮਨਜ਼ੂਰ ਕਰਾਇਆ ਹੈ, ਲੇਕਿਨ ਕਈ ਜਗ੍ਹਾ ਦੇ ਵਿੱਚ ਨਾ ਆਰਮੀ ਦੀ NOC ਬੜੀ ਜ਼ਰੂਰੀ ਹੈ। ਇਹ ਉਹ ਚੀਜ਼ਾਂ ਨੇ ਜਿਹਦੇ ਕਰਕੇ ਨਾ ਉਹ ਪੈਂਡਿੰਗ ਹੋ ਜਾਂਦੀਆਂ ਨੇ, ਥੋੜੀਆਂ ਡਿਲੇ ਹੁੰਦਾ, ਕੁਝ NOCs ਨਹੀਂ ਮਿਲ ਰਹੀ। ਇੱਕ ਸੁਚੇਤ ਕਰ, ਤੁਸੀਂ ਸਾਨੂੰ ਬੜੇ ਲੋਕ ਲਿਖਦੇ ਨੇ ਕਿ ਤੁਸੀਂ DDC ਜਦੋਂ ਆਉਣ ਪੁੱਛਿਓ ਕਿ ਬਾਰਡਰ ਬਟਾਲੀਅਨ ਵਾਸਤੇ ਇੱਕ ਸੁਚੇਤਗੜ੍ਹ ਦੇ ਵਿੱਚ ਕੋਈ ਰੈਲੀ ਕਰਵਾਈ ਜਾ ਕਿ ਜਿਹੜੇ ਭਰਤੀ ਹੋ ਜਾਣ। ਦੇਖੋ ਜੀ, BJP ਸਰਕਾਰ ਜਦੋਂ ਦੀ ਆਈ ਦੀ ਹੈ ਇਹਨਾਂ ਨੇ ਬੇਸਿਕਲੀ ਨੌਕਰੀਆਂ ਹੀ ਬੰਦ ਕਰ ਜਿਹੜੀਆਂ, ਬਟਾਲੀਅਨਾਂ ਕਿੱਥੋਂ ਹੋਣੀਆਂ ਨੇ। ਕੋਈ ਆਖਦਾ 8ਵੀਂ ਪਾਸ, ਕੋਈ ਆਖਦਾ 10ਵੀਂ ਪਾਸ, ਮੈਂ ਆਖਾ ਕੋਈ ਪਾਸ ਰੱਖੋ ਤੇ ਸਹੀ, ਲੇਕਿਨ BJP ਆਖਦੀ ਸਾਡਾ ਨੌਕਰੀਆਂ ਤੋਂ ਹੱਥ ਕੇ ਤੰਗ ਹੈ, ਤੇ ਫਿਰ ਬਾਅਦ ਆਖਦੇ ਹੈ ਕਿ ਬੰਦ ਹੈ। ਤੇ ਜੇ ਹੋਏ ਤੇ ਉਹਦੇ ਵਿੱਚ ਇੰਨੇ ਸਕੈਮ ਨਿਕਲਦੇ ਨੇ, ਜਿੱਲੇ ਉਹ ਰਿਜ਼ਲਟ ਨਿਕਲਣਾ ਤੋਂ ਪਹਿਲਾਂ ਕਦੇ ਪੇਪਰ ਲੀਕ, ਕਦੇ ਫਲਾਣਾ ਲੀਕ, ਕਦੇ ਇੱਧਰ ਲੀਕ, ਕਦੇ ਲੀਕ, ਕਿਉਂਕਿ ਬੇਸਿਕਲੀ ਨੌਕਰੀ ਦੇਣੀ ਨਹੀਂ। ਇਸ ਕਰਕੇ ਮਤਲਬ ਕਿ ਖੜੋ ਖੜ ਹੱਸਦੀ ਦੇ ਦੰਦ ਲੱਭਦੇ ਨੇ ਤੇ ਆਟਾ ਗੁੰਦੀ ਹਿਲਦੀ ਹੈ, ਨੁਕਸ ਕੋਈ ਨਾ ਕੋਈ ਕੱਢ ਛੱਡਣਾ। ਸੱਤੋਵਾਲੀ ਗਰਾਊਂਡ ਹੈ, ਇਹਦੇ ਬਾਰੇ ਬੜਾ ਲੋਕ ਲਿਖਦੇ ਨੇ ਕਿ ਇਹਦੀ ਬਾਉਂਡਰੀ ਵਾਲ ਕੀਤੀ ਜਾ। ਦੇਖੋ, ਸੱਤੋਵਾਲੀ ਗਰਾਊਂਡ ਦੇ ਲੋਕਾਂ ਨੂੰ ਮੈਂ ਇਹ ਦੱਸਾਂ ਕਿ ਬੇਸਿਕਲੀ ਸੱਤੋਵਾਲੀ ਜਿਹੜੀ ਗਰਾਊਂਡ ਹੈ ਉਹ ਬੇਸਿਕਲੀ ਇੱਕ ਹੈਲੀਪੈਡ ਹੈ। ਅੱਛਾ। ਇਨ ਕੇਸ ਆਫ ਐਮਰਜੈਂਸੀਜ਼, ਇਨ ਕੇਸ ਆਫ ਵਾਰ ਟਾਈਮ ਦੇ ਵਾਸਤੇ ਉਹ ਇੱਕ ਉਸ ਜਗ੍ਹਾ ਦਾ ਨਾ ਹੈਲੀਪੈਡ ਹੈ, ਪੱਟੀ ਟਾਈਪ ਹੈ, ਮਤਲਬ ਖਾਲੀ ਜਗ੍ਹਾ ਇਸੇ ਕਰਕੇ ਰੱਖੀ ਗਈ ਹੈ। ਉਹਨੂੰ ਪਲੇਗਰਾਉਂਡ ਦੇ ਤੌਰ ਤੇ ਲੋਕ ਇਸਤੇਮਾਲ ਕਰਦੇ ਨਾ, ਉਨੀ ਦੇਰ ਉਹ ਕਰ ਸਕਦੇ ਨੇ। ਆਖਾਂ ਕਿ ਉੱਥੇ ਡੰਗਰ ਸ਼ੰਗਰ ਬੜਿਆ ਜਾਂਦੇ ਨੇ ਵਿੱਚ, ਤੇ ਉਹਦੇ ਅਸਰ ਫੈਕਸਿੰਗ ਠੀਕ ਹੈ, ਲੇਕਿਨ ਇਹ ਹੈ ਕਿ ਉੱਥੇ ਉਹ ਸਿੰਸ ਉਹਨੂੰ ਰੱਖਿਆ ਦਾ ਉਹ ਆਰਮੀ ਦੀ ਬੇਸਿਕਲੀ ਗਰਾਊਂਡ ਹੈ, ਔਰ ਉਹ ਉਹਦੇ ਤੇ ਉਹੀ ਕਾਲ ਲੈ ਸਕਦੇ ਨਾ, ਅਸੀਂ ਨਹੀਂ ਲੈ ਸਕਦੇ। ਠੀਕ ਹੈ। ਇੱਕ ਸਹੀ ਤੋਂ ਚਕਰੋਈ ਰੋਡ ਹੈ, ਇਹਦੇ ਬਾਰੇ ਵੀ ਬੜਾ ਲੋਕ ਲਿਖਾ ਦੇ। ਦੇਖੋ, ਸਭ ਤੋਂ ਜ਼ਿਆਦਾ ਜਿਹੜੀ ਖਰਾਬ ਹੋ ਜਾਂਦੀ ਸੀ ਰੋਡ ਔਰ ਪਾਣੀ ਚ ਡੁੱਬੀ ਰਹਿੰਦੀ ਸੀ, ਉਹ ਸੀ ਪਿੰਡੀ ਤੋਂ ਲੈ ਕੇ ਤੇ ਸਹੀ ਤੱਕ। ਫਿਰ ਮੈਂ ਉਸ ਨੂੰ 3-3 ਫੁੱਟ ਚੁਕਵਾਇਆ। ਹੁਣ ਤੁਸੀਂ ਜਾਓਗੇ ਤੇ ਤੁਹਾਨੂੰ ਲੱਗੇਗਾ ਕਿਸੇ ਬੜੇ ਡਿਵੈਲਪਡ ਏਰੀਆ ਚ ਜਾ ਰਹੇ ਹੋ, ਐਨ ਰਾਤ ਨੂੰ ਰੋਡ ਲਾਈਨ ਵੀ ਚਮਕਦੀ ਹੈ। ਦੂਸਰੀ ਰੋਡ ਜਿਹੜੀ ਤੁਸੀਂ ਉਧਰੋਂ ਚਕਰੋਈ ਵਾਲੀ ਤਰਫ ਨੂੰ ਕਹਿ ਰਹੇ ਹੋ, ਉਹਦੇ ਚ ਪਾਟ ਹੋਲ ਜਿਹੜੇ ਆਏ ਨੇ ਥੋੜਾ ਬਹੁਤ ਬਰਸਾਤ ਦੇ ਕਰਕੇ, ਕਿਉਂਕਿ ਲੋ ਲਾਈਂਗ ਸਾਡੀਆਂ ਉਹ ਸੜਕਾਂ ਨੇ, ਉਹਨਾਂ ਨੂੰ ਚੁੱਕ ਕੇ ਥੋੜਾ ਜਦ ਤੱਕ ਉੱਤੇ ਨਹੀਂ ਕਰਾਂਗੇ ਤਦ ਤੱਕ ਨਹੀਂ ਆਇਆ। ਬਟ ਉਹ ਵੀ ਜਿਹੜਾ ਇਨ ਪ੍ਰੋਸੈਸ ਹੈ, ਉਹਨੂੰ ਕੰਮ ਬੰਦ ਕੀਤਾ ਦਾ ਬਿਕਾਜ਼ ਆਫ ਵਿੰਟਰਸ। ਜਿਸ ਤਰ੍ਹਾਂ ਹੀ ਫੈਬਰੂਅਰੀ ਦੇ ਬਾਅਦ ਲੁੱਕ ਪਲਾਂਟ ਖੁੱਲਣਗੇ ਤੇ ਉਹ ਲੁੱਕ ਪੈ ਜਾਏਗੀ। ਇੱਕ ਸਟੂਡੈਂਟਸ ਦਾ ਮਸਲਾ ਹੈ ਕਿ ਈ ਬੱਸ ਜਿਹੜੀ ਬਾਰਡਰ ਵਾਸਤੇ ਲਵਾਈ ਆ, DD ਸਾਹਿਬ ਰਿਕੁਐਸਟ ਕਰ ਸਾਡੀ ਆਲਰੇਡੀ ਲੱਗੀ ਦੀ ਹੈ ਈ ਬੱਸ ਜਿਹੜੀ ਹੈ ਸੁਚੇਤਗੜ੍ਹ ਤੋਂ ਜੰਮੂ ਟੂਰਿਜ਼ਮ ਪੁਆਇੰਟ ਜਿਹੜਾ ਹੈ ਉਹ ਪਹਿਲੇ ਆਂਦੇ ਹੀ ਅਸੀਂ ਬਾਰਡਰ ਦਾ ਲਿੰਕ ਹੋਈ ਹੈ ਜੀ ਸੁਚੇਤਗੜ੍ਹ ਤੋਂ ਅਰਨੀਆ ਤੱਕ, ਤਾਂ ਕਿ ਉਧਰ ਵਾਲੇ ਲੋਕਾਂ ਨੂੰ ਵੀ ਥੋੜਾ ਫਾਇਦਾ ਹੋ ਜਾਏ। ਮੈਂ ਕਹਿੰਦਾ ਕੋਈ ਐਸੀ ਉਹਦੇ ਚ ਆਬਜੈਕਸ਼ਨ ਨਹੀਂ ਹੈ, ਅਸੀਂ ਇਹ ਟੇਕ ਅਪ ਕਰ ਲਾਂਗੇ। ਮਸਲਾ ਜਿਹੜਾ ਇਹ ਹੈ, ਬਟ ਆਲਰੇਡੀ ਜਿਹੜਾ ਹੈ ਉਹਦੇ ਵਿੱਚ ਕਈ ਜਗ੍ਹਾ ਰਿਜ਼ਰਵੇਸ਼ਨਸ ਕੀਤੀ ਹੈ। ਜਿਹੜੇ ਲੋਕਲ ਸਾਡੇ ਪ੍ਰਾਈਵੇਟ ਟਰਾਂਸਪੋਰਟਰ ਨੇ, ਉਹਨਾਂ ਦੀਆਂ ਆਬਜ਼ਰਵੇਸ਼ਨਸ ਨੇ ਕਿ ਸਾਡੇ ਰੂਟ ਦੇ ਉੱਤੇ ਜ਼ਿਆਦਾ ਗੱਡੀਆਂ ਨਾਲ ਲਾਈਸੈਂਸ ਆ ਕੇ ਉਹਨਾਂ ਦਾ ਬਿਜ਼ਨਸ ਕਿਉਂਕਿ ਟਰਾਂਸਪੋਰਟਰ ਜਿਹੜਾ ਹੈ ਇਸ ਵੇਲੇ ਸਭ ਤੋਂ ਬੈਡ ਹਿੱਟ ਇੰਡਸਟਰੀ ਹੈ। ਔਰ ਸਾਰੇ ਟਰਾਂਸਪੋਰਟਰ, ਮੈਂ ਕਹਿੰਦਾ ਹੈਟਸ ਆਫ ਟੂ them, ਜਿਹੜੇ ਇਸ ਲਈ ਗੱਡੀ ਚਲਾ ਰਹੇ ਨੇ ਔਰ ਲੋਕਾਂ ਨੂੰ ਸੇਵਾ ਦੇ ਰਹੇ ਨੇ। ਕੁਝ ਨਹੀਂ ਬਚਦਾ ਪਿਆ,
तेल महंगा है, हर चीज़ महंगी है, लेकिन किराया अज भी कई जगह उत्थे ही खड़ा है। और उन्हां ਦੀਆਂ डिमांड्स ਜਿਹੜੀਆਂ ਨੇ ਬੜੀਆਂ ਜਸਟੀਫਾਈਡ ਨੇ, ਲੇਕਿन ਸਰਕਾਰ ਜਿਹੜੀ ਹੈ ਉਹ ਡਬਲ ਪਾਵਰ ਸੈਂਟਰ ਕਰਕੇ ਕੋਈ ਫੈਸਲਾ ਹੀ ਨਹੀਂ ਹੋ ਪਾਉਂਦਾ। ਚਲੋ ਇਹ ਡੀਡੀਸੀ ਤਰਨਜੀਤ ਸਿੰਘ ਟੋਨੀ ਜਿਹੜੇ ਸੁਚੇਤਗੜ੍ਹ ਦੇ ਮੁੱਦੇ ਉਹਦੇ ਚ ਖੁੱਲੀ ਗੱਲ ਹੋਈ ਆ। ਇੱਕ ਦੇਖੋ, ਮੈਂ ਬੜਾ ਤੁਹਾਨੂੰ ਇਹ ਦੱਸਾਂਗੇ ਜਨਾਬ, ਤੁਸੀਂ ਸਵਾਲ ਕਰ ਰਹੇ ਹੋ, 250 ਕਰੋੜ ਦੀ ਇੱਕ ਹਾਰਟੀਕਲਚਰ ਦੀ ਨਰਸਰੀ ਲੱਗੀ ਹੈ ਸੁਚੇਤਗੜ੍ਹ ਦੇ ਅੰਦਰ ਜੋੜਾ ਫਾਰਮ ਦੇ ਨੇੜੇ, ਔਰ ਉਹ ਲਵਾਈ ਸੀ ਨਵੀਨ ਕੁਮਾਰ ਜੀ ਨੇ। ਉਹਦੇ ਬਾਅਦ ਫਿਰ ਹੁਣ ਸ਼ੈਲੇਂਦਰ ਜੀ ਗਏ ਨੇ, ਉਹਨਾਂ ਨੇ ਉਹਦੇ ਵਿੱਚ ਹੋਰ ਚੀਜ਼ਾਂ ਐਡ ਕੀਤੀਆਂ ਨੇ, ਵੈਜੀਟੇਬਲ ਵੀ ਐਡ ਕਰ ਦਿੱਤੀ ਹੈ, ਫਲੋਰੀਕਲਚਰ ਵੀ ਐਡ ਕਰ ਦਿੱਤਾ ਹੈ, ਔਰ ਨਾਲ ਮੈਡੀਸਨਲ ਪਲਾਂਟ ਵੀ ਐਡ ਕਰ ਦਿੱਤੇ ਨੇ, ਤਾਂ ਕਿ ਜਿਸ ਤਰ੍ਹਾਂ ਜ਼ਮੀਨਾਂ ਛੋਟੀਆਂ ਹੁੰਦੀਆਂ ਜਾ ਰਹੀਆਂ ਨੇ ਉਸ ਦੇ ਵਿੱਚ ਜਿਹੜਾ ਹੈ ਕਿ ਤੁਹਾਡੇ ਕਿਸਾਨ ਦੀ ਜ਼ਮੀਨ ਵੰਡਣ ਨਾਲ ਛੋਟੀ ਹੁੰਦੀ ਜਾ ਰਹੀ ਹੈ, ਤੇ ਉਹ ਥੋੜਾ ਜਿਹਾ ਜ਼ਿਆਦਾ ਤਕਰੀਬਨ 4 ਬ੍ਰਿਜ ਬਣਾਏ ਨੇ ਵੱਡੇ। ਇੱਕ ਬ੍ਰਿਜ ਜਿਹੜਾ ਸੀ ਮੇਰੇ ਸ਼ੇਰੇ ਚੱਕ ਤੋਂ ਜਿਹੜਾ ਅੱਗੇ ਜੋੜਦਾ ਉਧਰ ਰਣੀਏ ਵਾਲੇ ਪਾਸੇ ਨੂੰ, ਉਹ ਤਰੇਵੇ ਵਾਲੇ ਪਾਸੇ ਨੂੰ, ਉਹ ਵੀ ਸੈਂਕਸ਼ਨ ਹੋ ਗਿਆ, ਉਹ ਵੀ ਕਰਵਾ ਦਿੱਤਾ ਹੈ। ਇਸ ਤਰ੍ਹਾਂ ਕਰਦੇ ਕਰਦੇ ਤਕਰੀਬਨ 850 ਪੌਣੇ 900 ਕਰੋੜ ਦਾ ਕੰਮ ਜਦੋਂ ਦਾ ਮੈਂ ਡੀਡੀਸੀ ਬਣਿਆ ਸੁਚੇਤਗੜ੍ਹ ਚ ਕੀਤਾ। ਆਈ ਥਿੰਕ ਇਟ ਵਿਲ ਬੀ ਅ ਚੈਲੰਜ ਫॉर ਆਲ ਦ ਰੈਸਟ ਆਫ ਡੀਡੀਸੀਜ਼। ਤੇ ਜਿਤਨਾ ਅਗਰ ਕੰਮ ਅਸੀਂ ਕੀਤਾ, ਅਗਰ ਕੀਤਾ ਹੋਏਗਾ ਤੇ ਜਨਾਬ ਅਸਤੀਫਾ। चलो ये टोनी और जेडे आखा दे इनकी काम है शाल कराए, लेकिन कुछ मुद्दे ऐसे है जिंदे पर आदन के पर सिर्फ आर्मी काल ले सकती है, क्योंकि डिफेंस का मसला है। सत्त वाली ग्राउंड हुई है या ब्रिज हुई है, उनके पर बड़ा जरूरी होंगे कि जो सुरक्षा कर्मी उनकी भी सहमति हो तां ही काम हो सकता है। खैर टोनी होंगे कहना एक प्रोग्राम और को कट्ठी करके जां उत्थे जाके सुचेतगढ़ जरा ये दसा दिन कि 900 करोड़ का जरूर दस के तुसीं किने किने काम होए। पर अज इत्थे तुंदे कोल विराम ने कल भी तुंदे नाल मुलाकात करके तुंदा मता धन्नवाद।